ਮੁੱਢਾ ਦੇ ਗੋਂਗਲੂ ਪੱਤਰ ਜਿਨਾਂਦੇ ਸਾਗ ਹੁੰਦੇ ਤੇ ਮੂੰਹਾਂ ਤੇ ਖੜਿਆਂ ਔਖੇ ਦੇਣ ਜਵਾਬ ਹੁੰਦੇ। ਮੂੰਹਾਂ ਤੇ ਖੜਿਆਂ ਔਖੇ ਦੇਣ ਜਵਾਬ ਹੁੰਦੇ। ਇਹ ਅੰਜੇ ਕਿ ਬੰਦੇ ਕੋਲ ਆਈ ਟੁਰਦਿਆਂ ਗਾਉਣ ਸੁਣਿਆ, ਬੜਾ ਸਵਾਦੀ ਲੱਗਾ। ਆਖਿਆ ਤੁਹਾਡੇ ਨਾਲ ਸਾਂਝਾ ਕਰੀਏ। ਉਨ ਜਿਹੜੀ ਅੱਜ ਅਸੀਂ ਗੱਲ ਕਰਨੀ ਆ ਉਹ ਇੱਕ ਪੰਜਾਬੀ ਅਖਾਣਾਂ ਤੇ ਕਰਨੀ ਆ, ਜਿਹੜਾ ਟਾਹਲੀ ਵਾਲਾ ਡੇਰਾ। ਇਸ ਗੱਲਾਂ ਦੀ ਵਿਚਲੀ ਗੱਲ ਫਰੋਲਣੀ ਆ। ਇਹ ਇੱਕ ਪੰਜਾਬੀ ਬੋਲਿਆ ਜਾਣ ਵਾਲਾ ਅਖਾਣ ਹੈ, ਇਹ ਕਹਾਵਤ ਹੈ। ਅਤੇ ਇਹ ਯਕੀਨਨ ਜਿਹੜੇ ਅੱਜ ਤੋਂ 10-20 ਸਾਲ ਪਹਿਲੋਂ ਦਾ ਪੰਜਾਬੀ ਵਸੇਬ ਸਮਝਦੇ ਨੇ ਉਹ ਇਹ ਗੱਲ ਸਮਝ ਗਏ। ਉਹਨਾਂ ਇਹ ਬਾਬਿਆਂ ਕੋਲੋਂ, ਇਹ ਬਜ਼ੁਰਗਾਂ ਕੋਲੋਂ ਬੜਾ ਸੁਣਿਆ ਸੀ। ਜਦਣ 21 ਟੱਬਰਾਂ ਦੇ 2-4 ਜੀ ਆਪਸ ਵਿੱਚ ਕਿਸੇ ਕੰਮਾਂ 'ਤੇ ਅੜੀ ਕਰਨ ਅਤੇ ਉਹ ਅੜੀ ਪਕੜਦੇ ਉਹਨਾਂ ਤਾਂ ਵੱਢ ਕੇ ਇੱਕ ਅਖਾਣ ਬੋਲਦੇ ਹਨ, ਟਾਹਲੀ ਵਾਲੇ ਡੇਰੇ ਆ। ਜਾਂ ਕਿਸੇ ਦੀ ਗੱਲ ਸਮਝਾਉਣੀ ਹੋਵੇ ਆ, ਜਿਹੜੇ ਆਪਸ ਵਿੱਚ ਅੜਿਓਟ ਹੋਣਾ ਨਾ ਅਤੇ ਆਖਣਾ ਉਹਨਾਂ ਦੀ ਗੱਲ ਨਾ ਹਲਾਓ, ਉਹ ਤਾਂ ਟਾਹਲੀ ਵਾਲਾ ਡੇਰਾ ਹੈ। ਇਹ ਇੱਕ ਪੰਜਾਬੀ ਅਖਾਣ ਬੋਲਿੰਦਾ ਹੈ। ਇਹ ਕਿਸ ਵਾਸਤੇ ਬੋਲਿੰਦਾ ਹੈ, ਕਿਉਂ ਬੋਲਿੰਦਾ ਹੈ, ਇਹਦੀ ਗੱਲ ਕਰਦੇ ਹਾਂ। ਇਹਦੀ ਗੱਲ ਬਾਬੇ ਇਹ ਦੱਸਦੇ ਹਨ। ਬਾਬੇ ਬੋਲਿਆ ਨਾ ਤਾਂ ਮੈਂ ਬਸ ਇਹਨਾਂ ਗੱਲਾਂ ਦਾ ਖੋਚਰੀ ਹੁੰਦਾ ਸੂ। ਮੈਂ ਪੁੱਛਿਆ ਬਈ ਬਾਬਾ ਟਾਹਲੀ ਵਾਲਾ ਡੇਰਾ ਕੀ ਆ? ਉਹਨੇ ਗੱਲ ਸੁਣਾਈ, ਬਈ ਪੁੱਤਰਾ ਕਿ ਟੱਬਰ ਇੱਕ ਆਈ ਜੀ ਸਹਿ ਆਨ ਅਤੇ ਮਾੜੇ ਹਾਲਾਤ ਭੁੱਖ ਚੋਖੜੀ ਅਤੇ ਗਰੀਬੀ ਇੰਝ ਬਣ ਗਈ ਬ ਲੋਕਾਂ 'ਚ ਰਹਿਣ ਵਾਲਾ ਨਾਲ ਕੋਈ ਨਹੀਂ ਰਹਿ ਗਿਆ। ਉਹਨੇ ਆਖਿਆ ਵੀ ਇੱਥੋਂ ਲਾਦ ਹੁੰਦੀ ਆ। ਇੰਝ ਕਰਦੇ ਹਾਂ ਲੋਕ ਛੱਡਦੇ ਹਾਂ ਕਿ ਲੁੱਗੀ ਜਾਈ ਤੇ ਜਾ ਡੇਰਾ ਲੈਂਦੇ ਹਾਂ, ਮੁੜ ਜਿਹੜਾ ਕੋਈ ਉੱਥੋਂ ਦਾਲ ਦੂਲ ਲੱਦੀ ਆਪਣਾ ਖਾਂਦੇ ਰਸਾਂਗਾ, ਲੋਕਾਂ 'ਚ ਛੱਡਣ ਵਸੇਬਾ ਕੋਈ ਨਹੀਂ। ਉਹ ਉੱਠ ਕੇ ਉਹ ਟੱਬਰ ਜੰਗਲ ਨੂੰ ਮੂੰਹ ਕਰ ਗਿਆ। ਉੱਥੇ ਜਾ ਕੇ ਤੇ ਇੱਕ ਟਾਹਲੀ ਥੱਲੇ ਉਹਨਾਂ ਡੇਰਾ ਚਲਾਇਆ। ਉੱਥੇ ਜੁੱਗੀ ਤੰਬੂ ਲਾ ਕੇ ਬਹਿ ਰਹੇ। ਖਾਣੇ ਦਾ ਵੇਲਾ ਹੋਇਆ, ਮੁੜ ਕੇ ਡਈਆਂ ਉਹਨਾਂ ਉੱਥੇ ਸੋੜ ਬਣਾਉਣੇ ਹਨ। ਕਿਸੇ ਇੱਕੀ ਉਸ ਵੱਢ ਕੇ ਆਖਿਆ ਬਾਜੇ ਛੋਰਾ ਤੂੰ ਲੱਕੜੀਆਂ ਚੁਣ ਲਿਆ ਕਹੀਂ। ਉਹ ਉੱਠਿਆ ਤਾਂ ਸਟਰੀਟ 'ਚ ਦਿੱਤੀ, ਉਹ ਲੱਕੜੀਆਂ ਚੁਣਨ ਵਾਂਦਾ ਰਿਹਾ। ਆ ਦੂਜੇ ਨੇ ਉਸ ਆਖਿਆ ਵਾਂਝ ਕੋ ਕੱਖ ਕੁੱਖ ਤੂੰ ਵੀ ਲੈ ਆ, ਉਹ ਬੰਨਾ ਤੂੰ ਕੱਖਾ ਮੱਗਰ ਹੋ ਗਿਆ। ਆ ਤੀਜੇ ਨੇ ਉਸ ਆਖਿਆ ਕਿਸੇ ਰੁੱਖਾਂ ਜਿਹਦੇ ਕੂਲਤਰੇ ਪੱਤਰ ਲੱਗਦੇ ਨੇ, ਜਾ ਤੂੰ ਕੋਈ ਧਰੂ ਲਿਆ, ਕੋਈ ਉਬਾਲੀਏ, ਕੁਝ ਖਾਵੀਏ। ਉਹਦਾ ਬੱਜ ਵਗਿਆ। ਚੌਥੇ ਨੇ ਉਸ ਆਖਿਆ ਤੂੰ ਕੋਈ ਡਾਲੀ ਜਾਂ ਖੂਹ ਜਾਂ ਕੋਈ ਟੋਇਆ ਜਾਂ ਵੇਖ ਉੱਥ ਬੱਜ ਕੇ ਜਾ, ਪਾਣੀ ਭਰ ਲਿਆ। ਉਹਦਾ ਬੱਜ ਵਗਿਆ। ਉਸ ਜਿਵੇਂ ਜਿਵੇਂ ਡਿਊਟੀਆਂ ਵੰਡੀਆਂ ਨਾ ਕਿਸੇ ਚੂੰ ਨਾ ਕੀਤੀ ਬਾਇਆ ਉਹ ਨਾਖ ਜਾਂ ਉਹ ਨਾਖ। ਉਹ ਉੱਠ ਕੇ ਉਹਦਾ ਟੁਰ ਪਏ। ਉਹ ਕੋਈ ਜੋੜ ਜਾੜ ਲਿਆ, ਉਹਨਾਂ ਕੋਈ ਪੱਤਰ ਛੱਤਰ ਉਬਾਲ ਕੇ ਖਾ ਪੀ ਕੇ ਸ਼ੁਕਰਾਂ ਨਾਲ ਸਹਿ ਪਏ। ਅਗਲਾ ਵੇਲਾ ਆਇਆ ਤੇ ਮੋੜ ਹੀ ਉਹ ਸੀ ਜਿਵੇਂ ਜਿਵੇਂ ਡਿਊਟੀਆਂ ਲਾਈਆਂ ਸਾਰੇ ਟੀਠਣਾ ਕੱਢ ਦੇਗਾ, ਭੱਜ ਗਏ। 2-3 ਵੇਲੇ ਜਿੱਤਲੇ ਉਹਨੇ ਇਹ ਕੀਤਾ ਨਾ ਤੇ ਉਸ ਰੁੱਖਾਂ ਉੱਤੋਂ ਸਵੈਨ ਚਿੜੀ ਬੋਲੀ। ਇਹ ਹੁਣ ਸਵੈਨ ਚਿੜੀ ਬੜੀ ਸਵਾਦੀ ਟਰਮ ਆਈ, ਜਿਹੜੀ ਬਿਲਕੁਲ ਹੀ ਮਿਟਦੀ ਵਹਿੰਦੀ ਆ। ਅਜਿਹੀਆਂ ਸ਼ਈ ਕਦੀ ਕਦੀ ਵੇਖ ਕੇ ਨਾ ਤਾਂ ਮੈਨੂੰ ਬੜਾ ਦੁੱਖ ਔਰ ਮਨਖ ਲੱਗਦਾ ਬਈ ਯਾਰ ਕਿਹੜੀਆਂ ਸਵਾਦੀ ਗੱਲਾਂ ਹੁੰਦੀਆਂ ਹਨ। ਸਾਡੇ ਬਾਬੇ ਜਿਹੜੇ ਸਮਝਾਉਣਾ ਕਣ ਕਰਦੇ ਹਨ ਅਤੇ ਉਹ ਹੁਣ ਗੱਲਾਂ ਬਿਲਕੁਲ ਹੀ ਵਸ ਵਿੱਚ ਮੁੱਕ ਗਈਆਂ। ਇਹ ਹੁਣ ਮੈਂ ਬੋਲਿਆ ਨਾ ਅਤੇ ਕਈ ਜਿਹੜੇ ਬਜ਼ੁਰਗ ਹਨ ਉਹਨਾਂ ਨੂੰ ਯਾਦ ਆ ਗਿਆ ਸੀ ਉਹ ਜਾਂ ਉਹਨਾਂ ਦੇ ਵੱਢ ਕੇ ਬੋਲਦੇ ਹਨ। ਅਮੂਮਨ ਇਹ ਬੋਲਦੇ ਹਨ ਜਿੱਤਲੇ ਵਿਸਾਖਾ ਦਾ ਸੀਜ਼ਨ ਹੁੰਦਾ ਸੀ ਉਤਲੇ ਵੱਢ ਕੇ ਆਦੇ ਹਨ। ਅੱਜ ਕੱਲ੍ਹ ਬਸ ਸਵੈਨ ਚਿੜੀ ਉੱਡੀ ਹੋਈ ਆ। ਸਵੈਨ ਚਿੜੀ ਬਖਤਾਂ ਦਾ ਬੁਲਾਰਾ ਹੁੰਦਾ ਈ। ਵਿਸਾਖਾ 'ਚ ਇੰਝ ਹੁੰਦਾ ਈ ਹਰ ਬੰਦੇ ਦੇ ਬਖਤ ਖੁੱਲ੍ਹੇ ਹੁੰਦੇ ਹਨ। ਬਈ ਵਿਸਾਖ ਅਜਿਹਾ ਮੌਸਮ ਹੁੰਦਾ ਈ ਪੰਜਾਬ ਦੇ ਵਸੇਬੇ ਦਾ ਹਰ ਬੰਦਾ ਆਪਣੇ ਸਾਲਾਂ ਦੀ ਚੋਗ ਵਿਸਾਖਾ 'ਚ ਇਕੱਠੀ ਕਰਦਾ ਈ। ਕਿਸੇ ਦਾਤਰੀਆਂ ਦੰਨ ਕੇ ਇਕੱਠੀ ਕੀਤੀ, ਕਿਸੇ ਸੁੱਭ ਵੱਟ ਕੇ ਇਕੱਠੀ ਕੀਤੀ, ਕਿਸੇ ਕਣਕ ਵੱਢ ਕੇ ਇਕੱਠੀ ਕੀਤੀ, ਕਿਸੇ ਗਾਹ ਗੱਤ ਕੇ ਇਕੱਠੀ ਕੀਤੀ, ਕਿਸੇ ਤ੍ਰਿੰਗਲ ਬਣਾ ਕੇ ਇਕੱਠੀ ਕੀਤੀ, ਕਿਸੇ ਦੜ ਬਣਾ ਕੇ ਇਕੱਠੀ ਕੀਤੀ। ਜਿਹੜਾ ਵੀ ਹੁੰਦਾ ਹੀ ਬੰਦਾ ਪੰਜਾਬ ਦਾ ਉਹਦਾ ਕੋਈ ਨਾ ਕੋਈ ਕੰਮ ਹੁੰਦਾ ਹੀ ਤਾਂ ਕਰਦਾ ਕਿ ਆਈ ਬਦਲੇ 'ਚੋਂ ਦਾਣੇ ਲੈ ਕੇ ਆਪਣੇ ਸਾਲ ਦੇ ਜਾਤਕਾਂ ਦੀ ਚੋਗ ਇਕੱਠੀ ਕਰਦਾ ਹੀ। ਤਾਂ ਬਾਬੇ ਆਦੇ ਹਨ ਵਿਸਾਖਾ 'ਚ ਸਵੈਨ ਚਿੜੀ ਉੱਡਦੀ ਆ। ਜਿਹੜਾ ਉਹ ਸਵੈਨ ਚਿੜੀ ਫੱਦ ਲਵੇ ਸਾਲ ਉਹਦਾ ਸੌਖਾ ਨਿਕਲ ਪੈਂਦਾ ਅਤੇ ਜਿਹੜਾ ਪਰਵਾਹ ਨਾ ਕਰੇ ਮੋੜੋ ਸਾਰਾ ਸਾਲ ਧੱਕੇ ਲੈਂਦਾ। ਅਤੇ ਇਸ ਗੱਲੋਂ ਵਿਸਾਖਾ 'ਚ ਬਾਬੇ ਆਦੇ ਹਨ ਅੱਜ ਕੱਲ੍ਹ ਸਵੈਨ ਚਿੜੀ ਉੱਡੀ ਗਈ ਹੈ। ਉਹ ਟਾਹਲੀ ਥੱਲੇ ਜਿਹੜੇ ਉਹ ਬੰਦੇ ਹਨ ਉਹਨਾਂ ਜਿੱਥੇ 2-3 ਵਾਰੀ ਇੱਕ ਦੂਜੇ ਦੇ ਆਖੇ ਲੱਗੇ ਨਾ ਤਾਂ ਸਵੈਨ ਚਿੜੀ ਬੋਲੀ। ਬਖਤਾਂ ਦਾ ਬੁਲਾਰਾ ਆਇਆ ਟਾਹਲੀ ਤੋਂ ਬਈ ਟਾਹਲੀ ਦਾ ਮੁੱਢ ਫੋਲੋ ਨਾ, ਇਹਦੇ ਥੱਲੇ ਖਜ਼ਾਨਾ ਦੱਬੇ ਹੋਇਆ। ਉਹਨੇ ਮੁੱਢ ਫੋਲਿਆ, ਥੱਲੇ ਉਹ ਖਜ਼ਾਨਾ ਨਿਕਲ ਪਿਆ। ਖਜ਼ਾਨੇ ਦੀ ਭਰੀ ਹੋਈ ਦੇਗ ਇਹ ਅਮੂਮਨ ਪੁਰਾਣੀਆਂ ਜਟਕਿਆਂ ਦੀਆਂ ਗੱਲਾਂ 'ਚ ਨੇ ਲੱਭਦੀਆਂ। ਬੋ ਨਾ ਉੱਥੋਂ ਦੇਗ ਖਜ਼ਾਨੇ ਦੀ ਭਰੀ ਹੋਈ ਲੱਭ ਪਈ, ਡੋਲਾ ਲੱਭ ਪਿਆ।
ਇਹ ਖਜ਼ਾਨੇ ਥੱਲੇ ਦੱਬੇ ਜਿਹੜੇ ਹਨ ਅਮੂਮਨ ਲੱਭਦੇ ਹਨ। ਤੇ ਦੂਜਾ ਪਾਰਟੀਸ਼ਨ ਤੋਂ ਪਿੱਛਾਂ ਇਹ ਵਤ ਬੰਦਿਆਂ ਵਾਕਈ ਬੜੇ ਵੀ ਲੱਦੇ ਨੇ। ਬਈ ਕਈ ਜਿਹੜੇ ਤਕੜੇ ਅਮੀਰ ਹਿੰਦੂ ਸਿੱਖ ਘਰਾਨੇ ਹਨ ਉਹਨਾਂ ਥੱਲੇ ਦੱਬੇ ਹਨ ਜਾਂ ਵਹਿਣ ਲੱਗੇ ਉਹਨਾਂ ਆਪਣਾ ਖਜ਼ਾਨਾ ਦੱਬਿਆ ਬ ਕਈ ਸਾਲਾਂ ਪਿੱਛੇ ਬਸਾਂ ਤਾਂ ਆਪਣਾ ਕੱਢ ਲਿਸਾਂਗੇ ਤੇ ਉਹ ਐਰੇ ਸ਼ਹਿਰੇ ਕੱਢਣ ਕਰਨ ਲੱਗਿਆ ਉਹ ਥੱਲੇ ਨਿਕਲ ਵੀ ਪਾਉਂਦੇ ਹਨ। ਉਹ ਹੁਣ ਸਵੈਨ ਚਿੜੀ ਬੋਲੀ ਉਸ ਕਿਤੇ ਥੱਲੇ ਦੇ ਗਿਆ ਕੱਢੋ ਉਹਨਾਂ ਮੁੱਢ ਫੋਲਿਆ ਥੱਲੇ ਉਹਨਾਂ ਦੇਗ ਨਿਕਲ ਪਈ ਉਹਦੇ ਵਿੱਚ ਖਜ਼ਾਨਾ ਇਤਨਾ ਹੀ ਬਾ ਉਹ ਅਮੀਰ ਤਰੀਨ ਹੋ ਗਏ ਤੇ ਬਾਤ ਆਪਣੇ ਲੋਕਾਂ 'ਚ ਆ ਗਏ। ਉਹਨਾਂ ਦਾ ਠੱਠ ਗਵਾਡੋ ਕਿਸੇ ਵੇਖਿਆ ਤਾਂ ਉਹਨਾਂ ਦੱਸਿਆ ਬਈ ਇਹ ਕਿਵੇਂ ਤੁਹਾਡਾ ਸਬਬ ਬਣਿਆ। ਉਹਨਾਂ ਦੱਸਿਆ ਬਸ ਇੰਝ ਰੁੱਖਾ ਥੱਲੇ ਡੇਰਾ ਲਾਇਆ ਹੀ ਉੱਤੋਂ ਅੱਲਾ ਕੀਤਾ ਬੁਲਾਰਾ ਆਇਆ ਹੀ ਸਵੈਨ ਚਿੜੀ ਬੋਲੀ ਆਈ ਉਸ ਇਹ ਪਤਾ ਦੱਸਿਆ ਅਸਾਂ ਮੁੱਢ ਫੋਲਿਆ ਅੱਗੋਂ ਸਾਨੇ ਲੱਭ ਪਿਆ ਅਸਾਂ ਲੈ ਕੇ ਹੋਰ ਆ ਗਿਆ ਸਾਡੀ ਥੱਲੇ ਇੰਝ ਕੱਟੀ ਹੈ। ਉਸ ਟਬਰਾ ਵੀ ਆਪਣੇ ਜਾਤਕ ਪੁੱਤਕ ਇਕੱਠੇ ਕਰ ਲੈ ਉਹ ਭਜਦੇ ਉਹਨਾਂ ਵੀ ਟਾਲੀ ਥੱਲੇ ਡੇਰਾ ਲਾਇਆ ਵੇਲਾ ਰੋਟੀ ਦਾ ਹੋ ਗਿਆ। ਇੱਕ ਹੀ ਦੂਜੇ ਨੇ ਆਖਿਆ ਉੱਠ ਉਤਾਂ ਕੁਕੜਕ ਜੋੜ ਲਿਆ ਉਸ ਆਖੇ ਬਾਬਾ ਦੂਜੇ ਦੇ ਬੰਨੇ ਔਰ ਮੈਂ ਤੂੰ ਵੱਲ ਕੰਮ ਅੱਧ ਉਸ ਦੂਜੇ ਨੇ ਆਖੇ ਬੜੇ ਵਾਂਝਾ ਕੋ ਕੱਖ ਪੱਤਰ ਲੈ ਆ ਉਸ ਆਖੇ ਕੱਲ ਵੀ ਮੈਂ ਹੀ ਦੇ ਨਾਲ ਮੁੜ ਮੈਂ ਵੰਜਾਂ ਉਹ ਜੇ ਨਾ ਆਖੇ ਨੂੰ ਉਹ ਛੁੱਟ ਕੇ ਪੈ ਵੰਜੇ ਤੇ ਇਹ ਦੱਸੇ ਮੈਂ ਕੋਈ ਆਖੇ ਮੈਂ ਕੱਲ ਕੀਤਾ ਹੀ ਵੱਤ ਆਖੇ ਮੈਂ ਚੋਖਾ ਕਰੇਂਦਾ ਸੋ ਉਹ ਜੇ ਨਾ ਆਖੇ ਉਹ ਇਹ ਗੱਲ ਕਰੇ। ਦੂਜਾ ਵੇਲਾ ਆਇਆ ਬਾਬਾ ਮੁੜ ਕੰਮ ਵੰਡਣ ਲੱਗਾ ਤੇ ਉਹ ਜਿਨ ਕੰਮ ਦੱਸੇ ਨਾ ਉਹ ਆਖੇ ਬਾਬਾ ਕੱਲ ਨਾ ਹੀ ਕੀਤਾ ਅੱਜ ਕਿਸੇ ਹੋਰੀ ਨੂੰ ਚਾ ਆਖਾਂ ਉਹ ਜਿਨ ਆਖੇ ਕੋਈ ਵੀ ਉੱਠ ਕੇ ਉਹਦੇ ਟੁਰੇ ਨਾ। ਉਹ ਜਿਤਲੇ 2-3 ਵੇਲੇ ਇੰਝ ਹੋਏ ਨਾ ਤੇ ਉਤੋਂ ਚਿੜੀ ਮੁੜ ਬੋਲੀ ਉਸ ਆਖਿਆ ਬਾਬਾ ਇਹ ਜਦ ਤੱਕ ਲੈ ਕੇ ਤੂੰ ਲੋਕ ਲੱਗ ਜਾ ਇਹਨਾਂ ਦੇ ਉਹ ਮੂੰਹ ਨਿਊ ਜਿਨ੍ਹਾਂ ਨੂੰ ਬਖਤ ਇੰਝ ਬੁਲਾਰੇ ਦਿੰਦੇ ਨੇ। ਇਹ ਬਖਤਾਂ ਦੀ ਗੱਲ ਜਿਹੜੀ ਹੈ ਬਾਬੇ ਆਦਿਆਨ ਇਹ ਕਰਨ ਵਾਸਤਾ ਬਖਤ ਲੁੱਟਣਾ ਵਾਸਤਾ ਲੋੜੀ ਦਾ ਹੁੰਦਾ ਹੈ ਬਜੀ ਦੇ ਸਾਹਮਣੇ ਜਿਹੜਾ ਕੰਮ ਚੜ੍ਹਦਾ ਵੰਜੇ ਜਾਂ ਵਡਕਾ ਜਿਹੜਾ ਆਦਾ ਵੰਜੇ ਮਿਣਿਓ ਤੋਲਿਓ ਬਾਜੋ ਗੱਲ ਪਰਤਾਇਓ ਬਾਜੋ ਉੱਠ ਕੇ ਉਹਨ ਲੱਗ ਪਵੇ ਤਾਂ ਇਹ ਉਹਦੇ ਤਾਂ ਬਖਤਾਂ ਦੇ ਦਿਹਾੜੇ ਆਏ ਹੁੰਦੇ ਨੇ ਔਰ ਉਹ ਆਪਣੇ ਬਖਤਨ ਸਦ ਮਰਿੰਦਾ ਵੱਧਾ ਹੁੰਦਾ ਅੱਲਾ ਕਰਦਾ ਉਹਦੀ ਕਟੀਪ ਹੁੰਦੀ ਹੈ। ਤਾਂ ਜਿਹੜੇ ਆਗੂ ਚੀਂ ਚੀਂ ਕਰਦੇ ਰਹਿਣ ਇੱਕ ਦੂਜੇ ਦੇ ਆਖੇ ਨਾ ਲੱਗਣ ਇੱਕ ਦੂਜੇ ਨਾਲ ਵੰਡਦੇ ਤੁਲਦੇ ਰਹਿਣ ਉਹਦੇ ਵਾਸਤੇ ਬਾਤ ਇੱਕ ਹੋਰ ਅਖਾਣ ਵੀ ਵੱਢ ਕੇ ਬੋਲਦੇ ਹਨ ਬ ਜਿੱਥੇ ਕੜ ਕੜ ਵਸੇ ਉੱਥਾ ਘੜਿਓ ਪਾਣੀ ਨੱਸੇ ਬਾਤ ਕੀ ਦੀ ਵੀ ਗੱਲ ਕਰਸਾਂ ਤੇ ਇਹ ਇੱਕ ਵਡਕਿਆਂ ਦਾ ਇਸ ਗੱਲਾਂ ਤਾਂ ਪੱਕਾ ਈਮਾਨ ਔਰ ਅਕੀਦਾ ਹੀ ਬ ਜਿਹੜੇ ਬੰਦੇ ਕਿਸੇ ਵਡਕੇ ਦੀ ਗੱਲ ਨਾ ਪਰਤੈ ਨਾ ਜਿਹਦੀ ਜਿਹੜੀ ਡਿਊਟੀ ਆਂਦੀ ਵੰਜੇ ਆ ਉਹ ਇਹ ਵੰਡਿਓ ਮਿਣਿਓ ਤੋਲਿਓ ਬਾਜ ਕਿ ਮੈਂ ਕੱਲ ਵੀ ਢੇਰ ਕੀਤਾ ਹੀ ਤਾਂ ਅੱਜ ਵੀ ਚੋਖਾ ਕਰਨਾ ਪਿਆ ਪਾਉਂਦਾ ਹੈ ਜਾਂ ਉਹ ਦੂਜੇ ਨੂੰ ਕੁਝ ਨਹੀਂ ਆਖਿਆ ਮੈਨੂੰ ਬਾਲਾ ਪਾ ਦੇਣ ਉੱਠ ਕੇ ਭੱਜ ਵਗਦੇ ਆਣ ਟੱਬਰਾਂ ਦੇ ਟੱਬਰ ਉਹਨਾਂ ਦੇ ਤਾਂ ਬਖਤਾਂ ਦਾ ਮੀਂਹ ਕਿਸੇ ਨਾ ਕਿਸੇ ਵੇਲੇ ਅੱਲਾ ਕਰਦਾ ਹੀ ਵਰ ਵਹਿੰਦਾ ਹੀ। ਤਾਂ ਜਿਹੜੇ ਨਖਰੇ ਕਰਦੇ ਹਨ ਮੇਨ ਤੋਲ ਰੱਖਦੇ ਹਨ ਅੱਗੋਂ ਵਿਰਦੇ ਹਨ ਉੱਠ ਕੇ ਕੰਮ ਨਾ ਲੱਗਦੇ ਉਹ ਸਾਰੀ ਯਾਤੀ ਧੱਕੇ ਲੈਂਦੇ ਰਹਿੰਦੇ ਹਨ। ਤੇ ਇਸ ਗੱਲੋਂ ਵਾਤੇ ਅਖਾਣ ਬਣੇ ਹੋਏ ਬਾ ਜਿੱਥਾ ਕੋਈ ਇੱਕ ਦੂਜੇ ਨਾਲ ਅੜੀ ਕਰਨ ਦਾ ਤੇ ਵਡਕਿਆ ਧਿਆਨ ਫਲਾਣਾ ਬਟਾਲੀ ਵਾਲਾ ਡੇਰਾ ਬ ਇਹ ਅੜੀ ਕਰਦੇ ਰਹਿੰਦੇ ਨੇ ਇੱਕ ਦੂਜੇ ਦੇ ਆਖੇ ਲੱਗਦੇ ਕੋਈ ਨਹੀਂ ਕੰਮ ਧੰਦਾ ਮਿਣਦੇ ਤੋਲਦੇ ਰਹਿੰਦੇ ਨੇ ਉਸ ਪਾਸੇ ਢੁਕਦੀ ਕੋਈ ਨਹੀਂ ਨਾ ਤਾਂ ਦਿਲ ਲੈਣਾ ਸਨ ਭਰੇ ਡੋਲੇ ਲੱਭਣ ਬ ਇਹ ਡੋਲੇ ਇੰਝ ਨਹੀਂ ਲੱਭਦੇ ਇਹ ਇੰਨਾ ਨਾ ਮੁਰਾਦ ਹੀ ਰਹਿਣਾ। ਇਸ ਤੋਂ ਇੱਕ ਅਖਾਣਾ ਬਣੇ ਹੋਇਆ ਢਾਲੀ ਵਾਲਾ ਡੇਰਾ ਤੇ ਇਹ ਅਜੋਕੀ ਇੱਕ ਗੱਲ ਆਈ ਇਹ ਤੁਸੀਂ ਸੁਣ ਸਕੋਗੇ ਜੇ ਚੰਗੀ ਲੱਗੇ ਅਸੀਂ ਭੈੜੋ ਨਾ ਆਦੇ ਜਿਹੜਾ ਅਖੀਰ ਤਾਈਂ ਆਪਣੇ ਉਹਨਾਂ ਤਵਤ ਸੁਨੇਹਾ ਦੇਣਾ ਹੱਕ ਬਣਦਾ ਬੈ ਚੈਨਲ ਸਾਡਾ ਇਹ ਸਬਸਕ੍ਰਾਈਬ ਕਰਕੇ ਟੱਲੀ ਵਾਲਾ ਬਟਨ ਮੰਡ ਲਓ ਤਾਂ ਕਿ ਆਪਣੇ ਪੰਜਾਬ ਵਸਵੇ ਦੀਆਂ ਇਹ ਗੱਲਾਂ ਜਿਹੜੀਆਂ ਹਨ ਇਹ ਕਦੀ ਨਾ ਕਦੀ ਬਹਿ ਕੇ ਸਾਂਝੀਆਂ ਕਰਦੇ ਰਹੀਏ ਇੱਕ ਦੂਜੇ ਨੂੰ ਦੱਸਦੇ ਸੁਣਦੇ ਰਹੀਏ ਕੋਈ ਮੰਨੇ ਨਾ ਮੰਨੇ ਕੋਈ ਆਖੇ ਬਈ ਦਾ ਫਾਇਦਾ ਹੁੰਦਾ ਨਹੀਂ ਹੁੰਦਾ ਸਾਡਾ ਆਪਣਾ ਰਾਂਝਾ ਜੇ ਰਾਜੀ ਹੁੰਦਾ ਤੇ ਅਸਾਂ ਆਪਣਾ ਰਾਂਝਾ ਤੇ ਰਾਜੀ ਕੀਤੀ ਰੱਖੀਏ। ਅਗਲੀ ਵੀਡੀਓ ਤਾਈਂ ਸਾਡੀ ਉਡੀਕ ਕਰ ਸਕੋ ਰੱਬ ਰੱਖ।